ਅਗਲੀ ਖਬਰ ਵੱਲ ਚਲੀਏ। ਸਾਊਥ ਅਫਰੀਕਾ ਤੋਂ ਆ ਰਹੀ ਆ। ਸਾਊਥ ਅਫਰੀਕਾ ਦੇ ਵਿੱਚ ਸਰੋਤਿਆਂ ਨੂੰ ਯਾਦ ਹੋਊਗਾ, ਈਸਟ ਲੰਡਨ ਸਾਊਥ ਅਫਰੀਕਾ 'ਚ ਪਿਛਲੇ ਦਿਨਾਂ 'ਚ 21 ਟੀਨੇਜਰ ਬੱਚੇ ਜਿਨ੍ਹਾਂ ਦੀ ਉਮਰ 13 ਸਾਲ ਤੋਂ ਲੈ ਕੇ 18 ਸਾਲ ਤੱਕ ਸੀ, ਉਹਨਾਂ ਦੀ ਮੌਤ ਹੋ ਗਈ ਸੀ ਇੱਕ ਨਾਈਟ ਕਲੱਬ ਦੇ ਵਿੱਚ 2 ਹਫ਼ਤੇ ਪਹਿਲਾਂ। ਸੋ ਹਜੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਵੀ ਉਹਨਾਂ ਦੀ ਮੌਤ ਹੋਈ ਕਿੱਦਾਂ ਹੈਗੀ ਆ। ਸਾਊਥ ਅਫਰੀਕਨ ਪ੍ਰੈਜ਼ੀਡੈਂਟ ਸਾਇਰਲ ਰਾਮਾਫੋਸਾ ਉਹਨਾਂ ਨੇ ਯੂਲੋਜੀ ਦਿੱਤੀ ਹੈਗੀ ਆ। ਉੱਥੇ ਜਦੋਂ ਫਿਊਨਰਲ ਹੋਇਆ ਉੱਥੇ ਉਹ ਖੁਦ ਪ੍ਰੈਜ਼ੀਡੈਂਟ ਬੋਲੇ ਹੈਗੇ ਆ। 21 ਬੱਚਿਆਂ ਦੇ ਕੋਫਨਸ ਰੱਖੇ ਗਏ ਸੀ। 19 ਉਹਨਾਂ ਦੇ ਵਿੱਚ ਉਹਨਾਂ ਦੀਆਂ ਬੋਡੀ ਸੀਆਂ। 2 ਨੇ ਕਿਹਾ ਵੀ ਅਸੀਂ ਆਪਣੀ ਪ੍ਰਾਈਵੇਟਲੀ ਆਪਣੀ ਸਰਵਿਸਿਜ਼ ਕਰਨੀਆਂ ਹੈਗੀਆਂ। ਸੋ ਇਹ ਸਾਰੇ ਜਿਹੜੇ ਬੱਚੇ ਆ 13 ਸਾਲ ਤੋਂ ਲੈ ਕੇ 17 ਸਾਲ ਦੀ ਉਮਰ ਦੇ ਸੀਗੇ। ਪਰ ਲੀਗਲ ਏਜ ਸ਼ਰਾਬ ਪੀਣ ਦੀ ਉੱਥੇ 18 ਸਾਲ ਆ ਸਾਊਥ ਅਫਰੀਕਾ 'ਚ। ਪੈਥੋਲੋਜਿਸਟ ਜੋ ਸਟੱਡੀ ਕਰ ਰਹੇ ਆ ਵੀ ਡੈਥ ਦਾ ਕਾਰਨ ਕੀ ਹੋਇਆ, ਉਹਨਾਂ ਨੇ ਬਲੱਡ ਸੈਂਪਲਸ ਵੀ ਲਏ ਹੈਗੇ ਆ, ਪਰ ਹਜੇ ਤੱਕ ਉਹਨਾਂ ਦੇ ਰਿਜ਼ਲਟ ਨਹੀਂ ਆਏ। ਪਰ ਇਹ ਗੱਲ ਜ਼ਰੂਰ ਆ ਵੀ ਕਹਿੰਦੇ ਪਈ ਸਾਊਥ ਅਫਰੀਕਾ ਦੇ ਵਿੱਚ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਆ ਵੀ ਅੰਡਰ ਏਜ ਬੱਚੇ ਸ਼ਰਾਬ ਪੀਂਦੇ ਹੈਗੇ ਆ। ਸੋ ਇਹ ਵੀ ਲੱਗ ਰਿਹਾ ਵੀ ਇਹਨਾਂ ਦੀ ਜਿਹੜੀ ਆ ਸ਼ਰਾਬ ਪੀਣ ਦੇ ਨਾਲ ਹੀ ਮੌਤ ਹੋਈ ਹੈਗੀ ਆ। ਬਹੁਤ ਵੱਡੀ ਗਿਣਤੀ 'ਚ ਕਹਿੰਦੇ ਅੰਡਰ ਏਜ ਟੀਨੇਜਰਸ ਜਿੱਥੇ ਅਲਕੋਹਲ ਸੈੱਲ ਹੁੰਦੀ ਆ, ਵੇਚਦੇ ਆ ਜਿਹੜੀਆਂ ਦੁਕਾਨਾਂ ਤੇ, ਉੱਥੇ ਮਿਡਨਾਈਟ ਤੋਂ ਬਾਅਦ ਖੜਦੇ ਆ ਤੇ ਉੱਥੋਂ ਲੈ ਕੇ ਪੀਂਦੇ ਆ। ਸੋ ਕਿਸੇ ਤਰ੍ਹਾਂ ਇਹ ਜੋ ਸ਼ਰਾਬ ਸੀ ਉਹ ਗਲਤ ਸੀ, ਜਿਹਦੇ ਪੀਣ ਦੇ ਨਾਲ 21 ਬੱਚੇ ਜਿਨ੍ਹਾਂ ਦੀ ਉਮਰ 13 ਤੋਂ 17 ਸਾਲ ਸੀ, ਜਿਸ ਤਰ੍ਹਾਂ ਮੈਂ ਦੱਸਿਆ, ਉਹਨਾਂ ਦੀ 2 ਹਫ਼ਤੇ ਪਹਿਲਾਂ ਮੌਤ ਹੋ ਗਈ ਸੀ। ਹੁਣ ਉਹਨਾਂ ਦਾ ਜਿਹੜਾ ਫਿਊਨਰਲ ਹੋਇਆ ਹੈਗਾ। ਇਲੈਕਟਰਾ ਫਾਇਰ ਜਿਹੜੀ ਐਮਾਡੋਰ ਕਾਉਂਟੀ ਦੇ ਵਿੱਚ ਲੱਗੀ ਹੋਈ ਆ, ਇਸ ਨੇ ਹੁਣ ਤੱਕ ਤਕਰੀਬਨ 4000 ਏਕੜ ਜਿਹੜਾ ਉਹ ਆਪਣੀ ਲਪੇਟ 'ਚ ਲੈ ਲਿਆ ਆ, ਸਾੜ ਦਿੱਤਾ ਆ, ਤੇ ਇਵੈਕੂਏਸ਼ਨ ਆਰਡਰਸ ਜਿਹੜੇ ਆ ਉਹਨਾਂ ਨੂੰ ਹੋਰ ਹੁਣ ਵਧਾਇਆ ਗਿਆ ਆ। ਇਵੈਕੂਏਸ਼ਨ ਆਰਡਰਸ ਦਿੰਦੇ ਹੋਏ ਜਿਹੜੇ ਫਾਇਰ ਡਿਪਾਰਟਮੈਂਟ ਵਾਲੇ ਤੇ ਉੱਥੋਂ ਦੇ ਲੋਕਲ ਲਾ ਇਨਫੋਰਸਮੈਂਟ ਵਾਲੇ ਕਹਿੰਦੇ ਆ ਵੀ ਭਾਈ ਅਸੀਂ ਤੁਹਾਨੂੰ ਉਦੋਂ ਹੀ ਇਵੈਕੂਏਸ਼ਨ ਆਰਡਰ ਦਿੰਦੇ ਆ ਜਦੋਂ ਸਾਨੂੰ ਪਤਾ ਆ ਵੀ ਸਥਿਤੀ ਬੇਕਾਬੂ ਆ। ਅਸੀਂ ਐਵੇਂ ਨਹੀਂ ਜਿਹੜਾ ਉਹ ਤੁਹਾਨੂੰ ਇਵੈਕੂਏਸ਼ਨ ਆਰਡਰ ਦੇ ਦਿੰਦੇ। ਸੋ ਕਹਿੰਦੇ ਵੀ ਜਦੋਂ ਅੱਗ ਦਾ ਇੱਦਾਂ ਸੀਜ਼ਨ ਹੋਵੇ ਵੀ ਰੈਡੀ ਰਹੋ ਟੂ ਗੋ, ਵੀ ਰੈਡੀ ਰਹੋ, ਵੀ ਤੁਸੀਂ ਤੁਹਾਡਾ ਸਮਾਨ ਵਗੈਰਾ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਪੈਕ ਰਹਿਣ। ਹੁਣ ਤੱਕ ਇਲੈਕਟਰਾ ਫਾਇਰ ਜਿਹੜੀ ਹਾਈਵੇ 49 ਦੇ ਇਰਦ ਗਿਰਦ ਆ, ਜੈਕਸਨ ਦੇ ਸਾਊਥ ਈਸਟ ਵਾਲੇ ਇਲਾਕੇ ਦੇ ਵਿੱਚ, ਇਹ 5% ਹੀ ਕੰਟੇਨ ਕੀਤੀ ਗਈ ਆ। ਹਿਊਮਿਡਿਟੀ ਹੈਗੀ ਆ, ਨਾਲ ਦੇ ਨਾਲ ਖੁਸ਼ਕ ਮਾਹੌਲ ਵੀ ਜਿਹੜਾ ਆ ਉਹ ਚੱਲ ਰਿਹਾ ਆ। ਇਸ ਅੱਗ ਦੇ ਕਰਕੇ 1250 ਤੋਂ ਵੱਧ ਜਿਹੜੇ ਸਟਰਕਚਰ ਆ ਉਹ ਖਤਰੇ ਦੇ ਵਿੱਚ ਪਏ ਨੇ। 8000 ਤੋਂ ਵੱਧ PG&E ਦੇ ਜਿਹੜੇ ਕਸਟਮਰ ਨੇ ਉੱਥੇ ਉਹ ਬਿਜਲੀ ਤੋਂ ਬਗੈਰ ਨੇ। ਇਹ ਐਮਾਡੋਰ ਤੇ ਕੈਲਾਬਰਸ ਕਾਉਂਟੀ ਦੇ ਵਿੱਚ ਆ, ਤੇ ਅੱਜ ਕੱਲ ਇਹ ਪਹਿਲੋਂ 15000 ਸੀਗਾ, ਹੁਣ ਘਟ ਕੇ 8000 ਦੇ ਉੱਤੇ ਆਇਆ ਆ। ਸੋ ਕਹਿੰਦੇ ਵੀ ਬਹੁਤ ਸਾਰੀਆਂ ਜਿਹੜੀਆਂ ਡਿਸਟ੍ਰੀਬਿਊਸ਼ਨ ਲਾਈਨਸ ਆ ਉਹਨਾਂ ਨੂੰ ਡੀ ਐਨਰਜਾਈਜ਼ ਕਰਨਾ ਪਿਆ ਤਾਂ ਜੋ ਕੈਲ ਫਾਇਰ ਵਾਲੇ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੇ ਵਿੱਚ ਉਹਨਾਂ ਨੂੰ ਮਦਦ ਜਿਹੜੀ ਉਹ ਮਿਲ ਸਕੇ। ਸੋ ਇਹ ਹਰ ਸਾਲ ਦਾ ਇਹ ਵਰਤਾਰਾ ਆ। ਇਹਨਾਂ ਮਹੀਨਿਆਂ ਦੇ ਵਿੱਚ ਆਉਣ ਵਾਲੇ ਜਿਹੜੇ ਕਈ ਮਹੀਨਿਆਂ ਤੱਕ ਇਹੀ ਕੁਛ ਜਿਹੜਾ ਉਹ ਚੱਲਦਾ ਰਹਿੰਦਾ ਆ। ਸੋ ਅਸੀਂ ਤਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ, ਅਪੀਲ ਕਰਦੇ ਆ ਵੀ ਜਿੱਦਾਂ ਫਾਇਰ ਫਾਈਟਰ ਤੇ ਜਿੰਨੇ ਵੀ ਲਾ ਇਨਫੋਰਸਮੈਂਟ ਵਾਲੇ ਕਹਿੰਦੇ ਆ, ਬੀ ਰੈਡੀ ਸੈਟ ਟੂ ਗੋ, ਵੀ ਜਾਣ ਦੇ ਲਈ ਤਿਆਰ ਰਹੋ, ਵੀ ਜੇ ਕਿਤੇ ਅਚਾਨਕ ਇਵੈਕੂਏਸ਼ਨ ਦੇ ਆਰਡਰ ਆਉਂਦੇ ਨੇ ਤਾਂ ਤੁਸੀਂ ਜਾਣ ਦੇ ਲਈ ਤਿਆਰ ਬਰ ਤਿਆਰ ਹੋਵੋ। ਜੀ ਬਿਲਕੁਲ। ਇਸੇ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਜਿਹੜੇ ਆਫੀਸ਼ੀਅਲਸ ਆ ਉਹਨਾਂ ਨੂੰ ਇਹ ਕਿਹਾ ਹੈ ਵੀ ਕਿਸੇ ਤਰ੍ਹਾਂ ਵੀ ਤੁਸੀਂ ਹੋਰ ਸਟੇਟਸ ਨੂੰ ਟਰੈਵਲ ਨਾ ਕਰਨ, ਕਿਉਂਕਿ ਕਈ ਪ੍ਰੋਬਲਮਸ ਕੈਲੀਫੋਰਨੀਆ 'ਚ ਚੱਲ ਰਹੀਆਂ। ਆਪਾਂ ਸਾਰਿਆਂ ਨੂੰ ਪਤਾ ਹੀ ਆ, ਡਰਾਊਟ ਦੀ ਬਹੁਤ ਵੱਡੀ ਪ੍ਰੋਬਲਮ ਆ, ਹੁਣ ਫਾਇਰ ਸੀਜ਼ਨ ਹੈਗਾ ਆ, ਹੋਮਲੈਸਨੈਸ ਦੀ। ਪਰ ਇਹ ਖਬਰਾਂ ਆ ਰਹੀਆਂ ਵੀ ਕੈਲੀਫੋਰਨੀਆ ਦੇ ਗਵਰਨਰ ਪਿਛਲੇ ਦਿਨਾਂ ਦੇ ਵਿੱਚ ਮੋਂਟਾਨਾ ਦੇ ਵਿੱਚ ਵਕੇਸ਼ਨ ਕਰਨ ਗਏ ਸੀ। ਉਹ ਹੁਣ ਉਹਨਾਂ ਦਾ ਉੱਥੇ ਕ੍ਰਿਟਿਸਿਜ਼ਮ ਹੋ ਰਿਹਾ ਵੀ ਗਵਰਨਰ ਆਪ ਤਾਂ ਵਕੇਸ਼ਨ ਕਰਨ ਗਿਆ, ਜਿਹੜੇ ਹੋਰ ਗਵਰਨਮੈਂਟ ਦੇ ਆਫਿਸਿਸ ਵਿੱਚ ਕੰਮ ਕਰਦੇ ਆ ਉਹਨਾਂ ਨੂੰ ਅਲਾਓ ਨਹੀਂ ਕੀਤਾ ਜਾ ਰਿਹਾ ਹੈਗਾ। ਸੋ ਇਸ ਤਰ੍ਹਾਂ ਦਾ ਜਿਹੜਾ ਵਿਰੋਧ ਆ ਉਹ ਵੀ ਹੋ ਰਿਹਾ ਹੈ। ਤੇ ਆਪਾਂ